ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਜ਼ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 22 ਫਰਵਰੀ 2026 ਐਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਸਿਆਨ ਸੁਨਹਿਰੀ ਮਤਨ ਯਸਾਇਆ। ਜਿਹਦਾ ਦਿਲ ਕਾਇਮ ਹੈ ਤੂੰ ਉਹਨੂੰ ਸਲਾਮਤ ਰੱਖੇਗਾ, ਕਿਉਂ ਜੇ ਉਹਦਾ ਭਰੋਸਾ ਤੇਰੇ ਉੱਤੇ ਹੈ। ਜਵਾਬੀ ਪੜ੍ਹਾਈ ਰੋਮੀਓ ਕਰੰਥੀਓ। ਇਸ ਲਈ ਐ ਭਰਾਵੋ, ਮੈਂ ਰੱਬ ਦੀਆਂ ਰਹਿਮਤਾਂ ਯਾਦ ਕਰਾ ਕੇ ਤੁਹਾਥੋਂ ਦਰਖਾਸਤ ਕਰਦਾ ਵਾਂ ਭਈ ਆਪਣੇ ਬਦਨ ਅਜਿਹੀ ਕੁਰਬਾਨੀ ਹੋਣ ਲਈ ਨਜ਼ਰ ਕਰੋ, ਜਿਹੜੀ ਜ਼ਿੰਦਾ ਤੇ ਪਾਕ ਤੇ ਰੱਬ ਨੂੰ ਪਸੰਦੀਦਾ ਹੋਵੇ। ਇਹੀ ਤੁਹਾਡੀ ਮਾਕੂਲ ਇਬਾਦਤ ਏ। ਤੇ ਇਸ ਜਹਾਨ ਦੇ ਹਮਸ਼ਕਲ ਨਾ ਬਣੋ, ਬਲਕਿ ਸਿਆਣ ਨਵੀਂ ਹੋ ਜਾਣ ਨਾਲ ਆਪਣੀ ਸੂਰਤ ਬਦਲਦੇ ਜਾਓ, ਤਾਂ ਜੋ ਰੱਬ ਦੀ ਨੇਕ ਤੇ ਪਸੰਦੀਦਾ ਤੇ ਕਾਮਲ ਮਰਜ਼ੀ ਤਜਰਬੇ ਨਾਲ ਪਤਾ ਕਰਦੇ ਰਹੋ। ਮੈਂ ਉਸ ਤੌਫੀਕ ਦੇ ਪਾਰੋਂ ਜਿਹੜੀ ਮੈਨੂੰ ਮਿਲੀ ਏ, ਤੁਹਾਡੇ ਵਿੱਚੋਂ ਹਰ ਇੱਕ ਨੂੰ ਆਖਦਾ ਵਾਂ ਵੀ ਜਿਵੇਂ ਸਮਝਣਾ ਚਾਹੀਦਾ ਏ, ਉਹਦੇ ਤੋਂ ਬਹੁਤਾ ਕੋਈ ਆਪਣੇ ਆਪ ਨੂੰ ਨਾ ਸਮਝੇ, ਬਲਕਿ ਜਿਵੇਂ ਰੱਬ ਨੇ ਹਰ ਕਿਸੇ ਨੂੰ ਅੰਦਾਜ਼ੇ ਦੇ ਨਾਲ ਈਮਾਨ ਵੰਡਿਆ ਏ, ਇਤਦਾਲ ਦੇ ਨਾਲ ਆਪਣੇ ਆਪ ਨੂੰ ਉਂਝ ਹੀ ਸਮਝੇ। ਪਰ ਨਫਸਾਨੀ ਬੰਦਾ ਰੱਬ ਦੇ ਰੂਹ ਦੀਆਂ ਗੱਲਾਂ ਨਹੀਂ ਮੰਨਦਾ, ਕਿਉਂ ਜੇ ਉਹ ਉਹਦੇ ਲਈ ਬੇਵਕੂਫੀ ਦੀਆਂ ਗੱਲਾਂ ਨੇ, ਤੇ ਨਾ ਉਹ ਉਹਨਾਂ ਨੂੰ ਸਮਝ ਸਕਦਾ ਏ, ਕਿਉਂ ਜੇ ਉਹ ਰੂਹਾਨੀ ਤੌਰ ਤੇ ਪਰਖੀਆਂ ਜਾਂਦੀਆਂ ਨੇ। ਪਰ ਰੂਹਾਨੀ ਬੰਦਾ ਸਾਰੀਆਂ ਗੱਲਾਂ ਨੂੰ ਪਰਖ ਲੈਂਦਾ ਏ, ਪਰ ਆਪ ਕਿਸੇ ਤੋਂ ਪਰਖਿਆ ਨਹੀਂ ਜਾਂਦਾ। ਰੱਬ ਦੀ ਸਿਆਣ ਨੂੰ ਕਿਹਨੇ ਜਾਣਿਆ ਏ ਵੀ ਉਹਨੂੰ ਤਾਲੀਮ ਦੇ ਸਕੇ, ਪਰ ਸਾਡੇ ਵਿੱਚ ਮਸੀਹ ਦੀ ਸਿਆਣ ਏ। ਦਰਸੀਵਾਜ਼ ਬਾਈਬਲ ਵਿੱਚੋਂ ਫਿਲਪੀਓ। ਇਸ ਲਈ ਜੇ ਕੁਝ ਤਸੱਲੀ ਮਸੀਹ ਵਿੱਚ ਤੇ ਪਿਆਰ ਦੀ ਦਿਲਜਮਈ ਤੇ ਰੂਹ ਦੀ ਸ਼ਰਾਕਤ ਤੇ ਰਹਿਮਦਿਲੀ ਤੇ ਦਰਦਮੰਦੀ ਏ, ਤੇ ਮੇਰੀ ਇਹ ਖੁਸ਼ੀ ਪੂਰੀ ਕਰੋ ਭਈ ਇੱਕ ਦਿਲ ਰਵੋ, ਇੱਕ ਦੂਜੇ ਨਾਲ ਪਿਆਰ ਕਰੋ, ਇੱਕ ਜਾਨ ਰਵੋ, ਇੱਕ ਹੀ ਖਿਆਲ ਰੱਖੋ। ਫਿਰਕੇਬਾਜ਼ੀਆਂ ਤੇ ਖੋਖਲੀ ਆਕੜ ਦੇ ਪਾਰੋਂ ਕੁਝ ਨਾ ਕਰੋ, ਬਲਕਿ ਫਰੋਤਨੀ ਨਾਲ ਤੇ ਇੱਕ ਦੂਜੇ ਨੂੰ ਆਪਣੇ ਤੋਂ ਚੰਗਾ ਸਮਝੋ। ਹਰ ਕੋਈ ਆਪਣੇ ਹਾਲਾਂ ਉੱਤੇ ਹੀ ਨਹੀਂ, ਬਲਕਿ ਇੱਕ ਦੂਜੇ ਦੇ ਹਾਲਾਂ ਉੱਤੇ ਵੀ ਨਜ਼ਰ ਰੱਖੇ। ਉਂਝ ਦਾ ਹੀ ਮਜ਼ਾਜ ਰੱਖੋ ਜਿਵੇਂ ਮਸੀਹ ਦਾ ਸੀ। ਭਾਵੇਂ ਉਹ ਰੱਬ ਦੀ ਸੂਰਤ ਉੱਤੇ ਸੀ, ਫਿਰ ਵੀ ਉਹਨੇ ਰੱਬ ਦੇ ਬਰਾਬਰ ਹੋਣ ਨੂੰ ਕਬਜ਼ੇ ਵਿੱਚ ਰੱਖਣ ਵਾਲੀ ਸ਼ੈ ਨਹੀਂ ਸਮਝਿਆ, ਬਲਕਿ ਆਪਣੇ ਆਪ ਨੂੰ ਖਾਲੀ ਕਰ ਦਿੱਤਾ ਤੇ ਖਾਦਮ ਦੀ ਸ਼ਕਲ ਲੈ ਲਈ ਤੇ ਇਨਸਾਨਾਂ ਵਰਗਾ ਹੋ ਗਿਆ, ਤੇ ਇਨਸਾਨੀ ਸ਼ਕਲ ਵਿੱਚ ਜ਼ਾਹਰ ਹੋ ਕੇ ਆਪਣੇ ਆਪ ਨੂੰ ਨੀਵਾਂ ਕਰ ਲਿਆ, ਤੇ ਇੱਥੇ ਤੀਕਰ ਫਰਮਾਬਰਦਾਰ ਰਿਹਾ ਭਈ ਮੌਤ, ਬਲਕਿ ਸੂਲੀ ਵਾਲੀ ਮੌਤ ਵੀ ਸਹਿ ਲਈ। ਇਸੇ ਲਈ ਰੱਬ ਨੇ ਵੀ ਉਹਨੂੰ ਉੱਚਿਆਂ ਕੀਤਾ ਤੇ ਉਹਨੂੰ ਉਹ ਨਾਂ ਦਿੱਤਾ ਜਿਹੜਾ ਸਾਰਿਆਂ ਨਾਵਾਂ ਤੋਂ ਉੱਚਾ ਏ, ਤਾਂ ਜੋ ਯਿਸੂ ਦੇ ਨਾਂ ਉੱਤੇ ਹਰ ਇੱਕ ਗੋਡਾ ਝੁਕੇ, ਭਾਵੇਂ ਅਸਮਾਨ ਵਾਲਿਆਂ ਦਾ ਹੋਵੇ, ਭਾਵੇਂ ਧਰਤੀ ਵਾਲਿਆਂ ਦਾ, ਭਾਵੇਂ ਉਹਨਾਂ ਦਾ ਜਿਹੜੇ ਧਰਤੀ ਦੇ ਹੇਠਾਂ ਨੇ, ਤੇ ਰੱਬ ਬਾਪ ਦੇ ਜਲਾਲ ਲਈ ਹਰ ਇੱਕ ਜ਼ਬਾਨ ਇਕਰਾਰ ਕਰੇ ਭਈ ਯਿਸੂ ਮਸੀਹ ਖੁਦਾਵੰਦ ਏ। ਇਸ ਲਈ ਐ ਮੇਰੇ ਪਿਆਰੇ, ਜਿਵੇਂ ਤੂੰ ਹਮੇਸ਼ਾ ਤੋਂ ਫਰਮਾਬਰਦਾਰੀ ਕਰਦਾ ਆਇਆ ਏ, ਉਸੇ ਤਰ੍ਹਾਂ ਹੁਣ ਵੀ ਨਾ ਸਿਰਫ ਮੇਰੇ ਹੁੰਦਿਆਂ, ਬਲਕਿ ਮੇਰੇ ਨਾ ਹੁੰਦਿਆਂ ਉਹਦੇ ਤੋਂ ਵੀ ਬਹੁਤਾ ਡਰਦੇ ਤੇ ਕੰਬਦੇ ਹੋਏ ਆਪਣੀ ਮੁਕਤੀ ਦੇ ਕੰਮ ਕਰਦੇ ਜਾਓ, ਕਿਉਂ ਜੇ ਜਿਹੜਾ ਤੁਹਾਡੇ ਵਿੱਚ ਨੀਅਤ ਤੇ ਅਮਲ ਦੋਵਾਂ ਨੂੰ ਆਪਣੇ ਨੇਕ ਇਰਾਦੇ ਨੂੰ ਪੂਰਾ ਕਰਨ ਲਈ ਪੈਦਾ ਕਰਦਾ ਏ, ਉਹ ਰੱਬ ਏ। ਮੱਤੀ। ਤੇ ਯਿਸੂ ਸਾਰੇ ਗਲੀਲ ਵਿੱਚ ਫਿਰਦਾ ਰਿਹਾ ਤੇ ਉਹਨਾਂ ਦੇ ਇਬਾਦਤ ਖਾਨਿਆਂ ਵਿੱਚ ਤਾਲੀਮ ਦਿੰਦਾ ਤੇ ਬਾਦਸ਼ਾਹੀ ਦੀ ਖੁਸ਼ਖਬਰੀ ਦੀ ਮੁਨਾਦੀ ਕਰਦਾ ਤੇ ਲੋਕਾਂ ਦੀ ਹਰ ਤਰ੍ਹਾਂ ਦੀ ਬਿਮਾਰੀ ਨਿੱਤ ਕਮਜ਼ੋਰੀ ਨੂੰ ਦੂਰ ਕਰਦਾ ਰਿਹਾ। ਤੇ ਉਹਦੀ ਸ਼ੋਹਰਤ ਸਾਰੇ ਸੂਰੀਆ ਵਿੱਚ ਫੈਲ ਗਈ ਤੇ ਲੋਕ ਸਾਰੇ ਬਿਮਾਰਾਂ ਨੂੰ, ਜਿਹੜੇ ਵੱਖਰੀਆਂ ਵੱਖਰੀਆਂ ਬਿਮਾਰੀਆਂ ਵਿੱਚ ਗ੍ਰਿਫਤਾਰ ਸੀ, ਤੇ ਉਹਨਾਂ ਨੂੰ ਜਿਨ੍ਹਾਂ ਵਿੱਚ ਬਦਰੂਆਂ ਸੀ ਤੇ ਮਿਰਗੀ ਵਾਲਿਆਂ ਤੇ ਮਫਲੂਜਾਂ ਨੂੰ ਉਹਦੇ ਕੋਲ ਲਿਆਏ ਤੇ ਉਹਨੇ ਉਹਨਾਂ ਨੂੰ ਚੰਗਾ ਕੀਤਾ। ਮਰਕਸ। ਤੇ ਉਹ ਝੀਲ ਦੇ ਪਾਰ ਗਰਾਸੀਨੀਆਂ ਦੇ ਇਲਾਕੇ ਵਿੱਚ ਅਪੜੇ, ਤੇ ਜਦ ਉਹ ਕਸ਼ਤੀ ਤੋਂ ਹੇਠਾਂ ਉਤਰਿਆ ਤੇ ਫੌਰਨ ਇੱਕ ਬੰਦਾ ਜਿਹਦੇ ਵਿੱਚ ਨਾਪਾਕ ਰੂਹ ਸੀ, ਕਬਰਾਂ ਵਿੱਚੋਂ ਨਿਕਲ ਕੇ ਉਹਨੂੰ ਮਿਲਿਆ।
ਉਹ ਕਬਰਾਂ ਵਿੱਚ ਰਹਿੰਦਾ ਹੁੰਦਾ ਸੀ ਤੇ ਹੁਣ ਉਹਨੂੰ ਕੋਈ ਬੇੜੀਆਂ ਨਾਲ ਵੀ ਬੰਨ੍ਹ ਨਹੀਂ ਸਕਦਾ ਸੀ, ਕਿਉਂ ਜੇ ਉਹਨੇ ਅਰਬਾਂ ਬੇੜੀਆਂ ਤੇ ਜ਼ੰਜੀਰਾਂ ਨੂੰ ਤੋੜਿਆ ਤੇ ਭੇੜੀਆਂ ਨੂੰ ਟੋਟੇ-ਟੋਟੇ ਕੀਤਾ ਸੀ ਤੇ ਕੋਈ ਉਹਨੂੰ ਕਾਬੂ ਨਾ ਕਰ ਸਕਦਾ ਸੀ। ਤੇ ਉਹ ਹਮੇਸ਼ਾ ਦਿਨ-ਰਾਤ ਕਬਰਾਂ ਤੇ ਪਹਾੜਾਂ ਵਿੱਚ ਸ਼ੋਰ ਪਾਉਂਦਾ ਸੀ ਤੇ ਆਪਣੇ ਆਪ ਨੂੰ ਪੱਥਰਾਂ ਨਾਲ ਜ਼ਖਮੀ ਕਰਦਾ ਸੀ। ਉਹ ਯਿਸੂ ਨੂੰ ਵੇਖ ਕੇ ਦੂਰੋਂ ਦੌੜ ਕੇ ਆਇਆ ਤੇ ਉਹਨੂੰ ਸਜਦਾ ਕੀਤਾ ਤੇ ਬੜੀ ਉੱਚੀ ਆਵਾਜ਼ ਨਾਲ ਚਿল্ਲਾ ਕੇ ਆਖਿਆ, ਐ ਯਿਸੂ, ਰੱਬ ਤਾਲਾ ਦੇ ਪੁੱਤਰ, ਮੈਨੂੰ ਤੇਰੇ ਨਾਲ ਕੀ ਕੰਮ ਏ? ਤੈਨੂੰ ਮੈਂ ਰੱਬ ਦੀ ਕਸਮ ਦੇਣਾ ਵਾਂ, ਮੈਨੂੰ ਅਜ਼ਾਬ ਵਿੱਚ ਨਾ ਸੁੱਟੀ। ਕਿਉਂ ਜੇ ਉਹਨੇ ਉਹਨੂੰ ਆਖਿਆ ਸੀ ਭਈ ਐ ਨਾਪਾਕ ਰੂਹ ਇਸ ਬੰਦੇ ਵਿੱਚੋਂ ਨਿਕਲ ਆ। ਫਿਰ ਉਹਨੇ ਉਹਨੂੰ ਪੁੱਛਿਆ ਵੀ ਤੇਰਾ ਨਾਂ ਕੀ ਏ? ਉਹਨੇ ਉਹਨੂੰ ਆਖਿਆ, ਮੇਰਾ ਨਾਂ ਲਸ਼ਕਰ ਏ, ਕਿਉਂ ਜੇ ਅਸੀਂ ਬਹੁਤ ਸਾਰੇ ਹਾਂ। ਫਿਰ ਉਹਨੇ ਉਹਦੀ ਬਹੁਤ ਮਿੰਨਤ ਕੀਤੀ ਵੀ ਸਾਨੂੰ ਇਸ ਇਲਾਕੇ ਵਿੱਚੋਂ ਬਾਹਰ ਨਾ ਘੱਲ। ਤੇ ਉੱਥੇ ਪਹਾੜ ਉੱਤੇ ਸੂਰਾਂ ਦਾ ਇੱਕ ਵੱਡਾ ਜੱਥਾ ਚੱਲ ਰਿਹਾ ਸੀ। ਇਸ ਲਈ ਉਹਨਾਂ ਨੇ ਉਹਦੀ ਮਿੰਨਤ ਕਰਕੇ ਆਖਿਆ ਵੀ ਸਾਨੂੰ ਉਹਨਾਂ ਸੂਰਾਂ ਵਿੱਚ ਘੱਲ ਦੇ ਤਾਂ ਜੋ ਅਸੀਂ ਉਹਨਾਂ ਵਿੱਚ ਵੜ ਜਾਈਏ। ਇਸ ਲਈ ਉਹਨੇ ਉਹਨਾਂ ਨੂੰ ਇਜਾਜ਼ਤ ਦੇ ਛੱਡੀ ਤੇ ਨਾਪਾਕ ਰੂਹਾਂ ਨਿਕਲ ਕੇ ਸੂਰਾਂ ਵਿੱਚ ਵੜ ਗਈਆਂ ਤੇ ਉਹ ਜੱਥਾ ਜਿਹੜਾ ਕੋਈ 2000 ਦਾ ਸੀ, ਖੜਾੜੇ ਉੱਤੋਂ ਝਪਟ ਕੇ ਝੀਲ ਵਿੱਚ ਜਾ ਪਿਆ ਤੇ ਡੁੱਬ ਗਿਆ। ਤੇ ਉਹਨਾਂ ਨੂੰ ਚਰਾਣ ਵਾਲਿਆਂ ਨੇ ਨੱਸ ਕੇ ਸ਼ਹਿਰ ਤੇ ਪਿੰਡ ਵਿੱਚ ਖਬਰ ਦਿੱਤੀ। ਇਸ ਲਈ ਲੋਕੀ ਇਹ ਮਾਜਰਾ ਵੇਖਣ ਲਈ ਯਿਸੂ ਦੇ ਕੋਲ ਆਏ ਤੇ ਜਿਹਦੇ ਵਿੱਚ ਬਦਰੂਆਂ ਸੀ, ਯਾਨੀ ਬਦਰੂਆਂ ਦਾ ਜੱਥਾ ਸੀ, ਉਹਨੂੰ ਬੈਠਿਆਂ ਤੇ ਕੱਪੜੇ ਪਾਏ ਤੇ ਹੋਸ਼ ਵਿੱਚ ਦੇਖ ਕੇ ਡਰ ਗਏ। ਤੇ ਵੇਖਣ ਵਾਲਿਆਂ ਨੇ ਉਹਦਾ ਹਾਲ ਜਿਹਦੇ ਵਿੱਚ ਬਦਰੂਆਂ ਸੀ ਤੇ ਸੂਰਾਂ ਵਾਲੀ ਗੱਲ ਸਾਰਿਆਂ ਨੂੰ ਦੱਸੀ। ਜ਼ਬੂਰ। ਰੱਬ ਸਾਡੀ ਪਨਾਹ ਤੇ ਤਾਕਤ ਹੈ, ਮੁਸੀਬਤ ਵਿੱਚ ਮੁਸਤੈਦ ਮਦਦਗਾਰ। ਇਸ ਲਈ ਸਾਨੂੰ ਕੁਝ ਖੌਫ ਨਹੀਂ, ਭਾਵੇਂ ਧਰਤੀ ਉਲਟ ਜਾਵੇ ਤੇ ਪਹਾੜ ਸਮੁੰਦਰ ਦੀ ਤਹਿ ਵਿੱਚ ਸੁੱਟ ਦਿੱਤੇ ਜਾਣ, ਭਾਵੇਂ ਉਹਦਾ ਪਾਣੀ ਸ਼ੋਰ ਮਚਾਵੇ ਤੇ ਮੁਅਜਜ਼ਨ ਹੋਵੇ ਤੇ ਪਹਾੜ ਉਹਦੀ ਤੁਗਿਆਨੀ ਨਾਲ ਹਿੱਲ ਜਾਣ। ਇੱਕ ਅਜਿਹਾ ਦਰਿਆ ਏ ਜਿਹਦੀਆਂ ਸ਼ਾਖਾ ਨਾਲ ਰੱਬ ਦੇ ਸ਼ਹਿਰ ਨੂੰ, ਯਾਨੀ ਹੱਕ ਤਾਲਾ ਦੇ ਪਾਕ ਮਸਕਨ ਨੂੰ ਫਰਹਤ ਹੁੰਦੀ ਏ। ਰੱਬ ਉਹਦੇ ਵਿੱਚ ਏ, ਉਹਨੂੰ ਕਦੀ ਜੁੰਬਸ਼ ਨਾ ਹੋਵੇਗੀ। ਰੱਬ ਸੁਬਹ ਸਵੇਰੇ ਉਹਦੀ ਕੁਮਕ ਕਰੇਗਾ। ਕੌਮਾਂ ਝੁੰਝਲਾਈਆਂ, ਸਲਤਨਤਾਂ ਨੇ ਜੁੰਬਸ਼ ਖਾਧੀ, ਉਹ ਬੋਲ ਉੱਠਿਆ, ਧਰਤੀ ਪਿਘਲ ਗਈ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਆਓ ਖੁਦਾਵੰਦ ਦੇ ਕੰਮਾਂ ਨੂੰ ਵੇਖੀਏ। ਉਹ ਧਰਤੀ ਦੀ ਇੰਤਹਾ ਤੀਕਰ ਜੰਗ ਨੂੰ ਮੁਕਾ ਦਿੰਦਾ ਏ। ਉਹ ਕਮਾਨ ਨੂੰ ਤੋੜਦਾ ਤੇ ਨੇਜ਼ੇ ਦੇ ਟੋਟੇ-ਟੋਟੇ ਕਰ ਦਿੰਦਾ ਏ। ਉਹ ਰੱਥਾਂ ਨੂੰ ਅੱਗ ਨਾਲ ਸਾੜ ਦਿੰਦਾ ਏ। ਚੁੱਪ ਹੋ ਜਾਓ ਤੇ ਜਾਣ ਲਵੋ ਭਈ ਮੈਂ ਰੱਬ ਵਾਂ। ਮੈਂ ਕੌਮਾਂ ਦੇ ਵਿਚਕਾਰ ਸਰਬੁਲੰਦ ਹੋਵਾਂਗਾ। ਲਸ਼ਕਰਾਂ ਦਾ ਖੁਦਾਵੰਦ ਸਾਡੇ ਨਾਲ ਏ, ਯਾਕੂਬ ਦਾ ਰੱਬ ਸਾਡੀ ਪਨਾਹ ਏ। ਕੁਲਸੀਓਂ। ਤੇ ਮਸੀਹ ਦਾ ਇਤਮਾਨਾਨ, ਜਿਹਦੇ ਲਈ ਤੁਸੀਂ ਇੱਕ ਬਦਨ ਹੋ ਕੇ ਬੁਲਾਏ ਵੀ ਗਏ ਹੋ, ਤੁਹਾਡੇ ਦਿਲਾਂ ਉੱਤੇ ਹਕੂਮਤ ਕਰੇ ਤੇ ਤੁਸੀਂ ਸ਼ੁਕਰਗੁਜ਼ਾਰ ਰਹੋ। ਰੋਮੀਓ। ਤੇ ਰੱਬ ਸਬਰ ਤੇ ਤਸੱਲੀ ਦਾ ਚਸ਼ਮਾ ਤੁਹਾਨੂੰ ਇਹ ਤੌਫੀਕ ਦਿੰਦਾ ਏ ਭਈ ਮਸੀਹ ਯਿਸੂ ਦੇ ਮੁਤਾਬਕ ਆਪਸ ਵਿੱਚ ਇੱਕ ਦਿਲ ਰਵੋ, ਤਾਂ ਜੋ ਤੁਸੀਂ ਇੱਕ ਦਿਲ ਤੇ ਇੱਕ ਜ਼ੁਬਾਨ ਹੋ ਕੇ ਸਾਡੇ ਖੁਦਾਵੰਦ ਯਿਸੂ ਮਸੀਹ ਦੇ ਰੱਬ ਤੇ ਬਾਪ ਦੀ ਇਬਾਦਤ ਕਰੋ। ਇਸ ਲਈ ਰੱਬ ਜਿਹੜਾ ਆਸ ਦਾ ਚਸ਼ਮਾ ਹੈ, ਤੁਹਾਨੂੰ ਈਮਾਨ ਰੱਖਣ ਦੇ ਪਾਰੋਂ ਸਾਰੀ ਖੁਸ਼ੀ ਤੇ ਸਕੂਨ ਨਾਲ ਭਰਪੂਰ ਕਰੇ, ਤਾਂ ਜੋ ਪਾਕ ਰੂਹ ਦੀ ਕੁਦਰਤ ਨਾਲ ਤੁਹਾਡੀ ਆਸ ਵੱਧਦੀ ਜਾਵੇ। ਹੁਣ ਮੈਂ ਮੇਰੀ ਬੇਕਰ ਏਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜਾਂਗਾ। ਸਾਇੰਸ ਤੇ ਸਿਹਤ। ਲਾਮਤੁਨਾਹੀ ਸਿਆਨ ਅਬਦੀਅਤ ਦੇ ਜ਼ਿਹਨੀ ਮਾਲੀਕਿਊਲ ਵੱਲੋਂ ਸਾਰਿਆਂ ਨੂੰ ਖਲਕ ਕਰਦੀ ਤੇ ਉਹਨਾਂ ਉੱਤੇ ਹਕੂਮਤ ਕਰਦੀ ਏ। ਸਵਾਲ, ਸਿਆਨ ਕੀ ਏ? ਜਵਾਬ, ਸਿਆਨ ਰੱਬ ਏ। ਗਲਤੀ ਨੂੰ ਤਬਾਹ ਕਰਨ ਵਾਲੀ ਆਲਾ ਸੱਚਾਈ ਰੱਬ ਯਾਨੀ ਚੰਗਿਆਈ ਕੱਲੀ ਸਿਆਨ ਏ ਤੇ ਇਹ ਭਈ ਲਾਮਹਿਦੂਦ ਸਿਆਨ ਦੀ ਜਾਲੀ ਮੁਖਾਲਫ ਜਿਹਨੂੰ ਸ਼ੈਤਾਨ ਜਾਂ ਬਦੀ ਆਖਿਆ ਜਾਂਦਾ ਏ, ਸਿਆਨ ਨਹੀਂ, ਸੱਚਾਈ ਨਹੀਂ, ਬਲਕਿ ਗਲਤੀ ਏ ਜਿਹੜੀ ਅਸਲੀਅਤ ਤੇ ਜ਼ਹਾਨਤ ਤੋਂ ਵੱਖ ਏ। ਇੱਥੇ ਬਸ ਇੱਕ ਹੀ ਸਿਆਨ ਹੋ ਸਕਦੀ ਏ, ਕਿਉਂ ਜੇ ਇੱਥੇ ਬਸ ਇੱਕ ਰੱਬ ਦੇ ਸਿਵਾ ਹੋਰ ਕੋਈ ਨਹੀਂ। ਪਰ ਜੇ ਇਨਸਾਨ ਕਿਸੇ ਦੂਜੀ ਸਿਆਨ ਦਾ ਦਾਅਵਾ ਨਹੀਂ ਕਰਦੇ ਤੇ ਕਿਸੇ ਦੂਜੇ ਨੂੰ ਨਹੀਂ ਮੰਨਦੇ ਤੇ ਪਾਪ ਨਾਮਾਲੂਮ ਰਵੇਗਾ। ਸਾਡੇ ਕੋਲ ਬਸ ਇੱਕ ਸਿਆਨ ਹੋ ਸਕਦੀ ਏ
ਜੇ ਉਹ ਲਾਮਹਿਦੂਦ ਹੋਵੇ ਤੇ। ਜਦ ਅਸੀਂ ਇਹ ਮੰਨਦੇ ਹਾਂ ਵੀ ਭਾਵੇਂ ਰੱਬ ਲਾਮਹਿਦੂਦ ਏ, ਪਰ ਬਦੀ ਇਸ ਲਾਮਹਿਦੂਦੀਅਤ ਵਿੱਚ ਇੱਕ ਥਾਂ ਰੱਖਦੀ ਏ, ਤੇ ਅਸੀਂ ਲਾਮਹਿਦੂਦੀਅਤ ਦੇ ਫਹਿਮ ਨੂੰ ਦਫਨ ਕਰਦੇ ਹਾਂ। ਕਿਉਂਕਿ ਜਿੱਥੇ ਸਾਰੀ ਖਾਲੀ ਥਾਂ ਰੱਬ ਨਾਲ ਭਰੀ ਹੋਵੇ, ਉੱਥੇ ਬਦੀ ਲਈ ਕੋਈ ਥਾਂ ਨਹੀਂ ਹੋ ਸਕਦੀ। ਜਦੋਂ ਅਸੀਂ ਇਹ ਮੰਨ ਲੈਂਦੇ ਹਾਂ ਵੀ ਰੱਬ ਜਾਂ ਚੰਗਿਆਈ ਹਰ ਪਾਸੇ ਮੌਜੂਦ ਤੇ ਸਾਰੀ ਤਾਕਤ ਰੱਖਦਾ ਏ, ਤੇ ਅਸੀਂ ਕਾਦਰ ਮੁਤਲਕ ਦੇ ਉੱਚੇ ਮਤਲਬ ਨੂੰ ਗਵਾ ਦਿੰਦੇ ਹਾਂ। ਅਸੀਂ ਹੱਲੇ ਵੀ ਇਹ ਮੰਨਦੇ ਹਾਂ ਭਈ ਸ਼ੈਤਾਨ ਦੇ ਨਾਲ ਵਾਲੀ ਇੱਕ ਹੋਰ ਤਾਕਤ ਮੌਜੂਦ ਏ। ਇਹ ਯਕੀਨ ਭਈ ਇੱਕ ਤੋਂ ਬਹੁਤੀਆਂ ਸਿਆਣਾਂ ਮੌਜੂਦ ਨੇ ਇਲਾਹੀ ਥਿਆਲੋਜੀ ਲਈ ਇੰਨੀ ਤਬਾਹੀ ਦੀ ਵਜ੍ਹਾ ਬਣਦੀ ਏ, ਜਿੰਨੀ ਪੁਰਾਣੀਆਂ ਫਰਜ਼ੀ ਕਹਾਣੀਆਂ ਤੇ ਗੈਰ ਕੌਮਾਂ ਦੀ ਬੁੱਤ ਪ੍ਰਸਤੀ ਸੀ। ਇੱਕ ਪਿਓ ਇੱਥੇ ਤੀਕਰ ਭਈ ਰੱਬ ਦੇ ਨਾਲ ਇਨਸਾਨ ਦਾ ਪੂਰਾ ਖਾਨਵਾਦ ਦਾ ਭਰਾ ਹੋਣਗੇ, ਤੇ ਇੱਕ ਸਿਆਣ ਤੇ ਰੱਬ ਜਾਂ ਚੰਗਿਆਈ ਦੇ ਨਾਲ ਇਨਸਾਨ ਦੀ ਭਰਾਬੰਦੀ ਪਿਆਰ ਤੇ ਸੱਚਾਈ ਨਾਲ ਤੇ ਅਸੂਲ ਤੇ ਰੂਹਾਨੀ ਤਾਕਤ ਨਾਲ ਬਣਦੀ ਏ, ਜਿਹੜੇ ਇਲਾਹੀ ਸਾਇੰਸ ਨੂੰ ਕਾਇਮ ਕਰਦੇ ਨੇ। ਇੱਕ ਤੋਂ ਬਹੁਤੀਆਂ ਸਿਆਣਾਂ ਦੀ ਫਰਜ਼ੀ ਮੌਜੂਦਗੀ ਬੁੱਤ ਪ੍ਰਸਤੀ ਦੀ ਗਲਤੀ ਉੱਤੇ ਨਿਉ ਰੱਖਦੀ ਏ। ਇਸ ਗਲਤੀ ਨੇ ਰੂਹਾਨੀ ਕੂਵਤ ਦੀ ਗੁੰਮਸ਼ੁਦਗੀ ਨੂੰ, ਹਯਾਤੀ ਦੀ ਰੂਹਾਨੀ ਮੌਜੂਦਗੀ ਨੂੰ ਇੱਕ ਅਦਮ ehtimal ਤੋਂ ਮੁਬਰਰਾ ਲਾਮਤਨਾਹੀ ਸੱਚਾਈ ਦੇ ਤੌਰ ਤੇ ਹਮੇਸ਼ਾ ਦੀ ਤੇ ਆਲਮੀ ਮੁਹੱਬਤ ਦੀ ਗੁੰਮਸ਼ੁਦਗੀ ਨੂੰ ਫਰਜ਼ ਕਰ ਲਿਆ ਏ। ਇਲਾਹੀ ਸਾਇੰਸ ਹੇਠਾਂ ਦਿੱਤੀ ਹੋਈ ਆਪ ਸਾਹਮਣੇ ਆਉਣ ਵਾਲੀ ਸਲਾਹ ਦੇ ਰਾਹੀਂ ਇਸ ਖਿਆਲੀ ਬਿਆਨ ਨੂੰ ਵਾਜ਼ਾ ਕਰਦੀ ਏ ਭਈ ਸਿਆਣ ਇੱਕ ਏ। ਜੇ ਰੱਬ ਜਾਂ ਨੇਕੀ ਅਸਲੀ ਏ ਤੇ ਬੁਰਿਆਈ ਯਾਨੀ ਰੱਬ ਦੀ ਗੈਰ ਮੁਸ਼ਾਬਤ ਵੀ ਨਕਲੀ ਏ, ਤੇ ਬੁਰਿਆਈ ਸਿਰਫ ਨਕਲੀ ਨੂੰ ਅਸਲੀ ਦਾ ਰੂਪ ਦੇਣ ਨਾਲ ਹੀ ਅਸਲੀ ਵਿਖਾਲੀ ਦੇ ਸਕਦੀ ਏ। ਰੱਬ ਦੇ ਫਰਜ਼ੰਦਾਂ ਦੇ ਕੋਲ ਇੱਕ ਸਿਆਣ ਦੇ ਇਲਾਵਾ ਕੁਝ ਵੀ ਨਹੀਂ। ਜਦੋਂ ਰੱਬ ਯਾਨੀ ਇਨਸਾਨ ਦੀ ਸਿਆਣ ਕਦੀ ਪਾਪ ਨਹੀਂ ਕਰਦਾ, ਤੇ ਚੰਗਿਆਈ ਬੁਰਿਆਈ ਵਿੱਚ ਕਿੱਦਾਂ ਬਦਲ ਸਕਦੀ ਏ? ਬੁਨਿਆਦੀ ਤੌਰ ਤੇ ਕਾਮਲੀਅਤ ਦਾ ਮਿਆਰ ਰੱਬ ਤੇ ਇਨਸਾਨ ਸੀ। ਕੀ ਰੱਬ ਨੇ ਆਪਣੇ ਆਪ ਦਾ ਮਿਆਰ ਘਟਾ ਲਿਆ ਏ ਤੇ ਇਨਸਾਨ ਪਾਪ ਵਿੱਚ ਡਿੱਗ ਗਿਆ ਏ? ਰੱਬ ਇਨਸਾਨ ਦਾ ਖਾਲਕ ਏ, ਤੇ ਇਨਸਾਨ ਦਾ ਇਲਾਹੀ ਅਸੂਲ ਕਾਮਲ ਹੋਣ ਨਾਲ ਇਲਾਹੀ ਖਿਆਲ ਜਾਂ ਪਰਛਾਵਾਂ ਯਾਨੀ ਇਨਸਾਨ ਕਾਮਲ ਹੀ ਰਹਿੰਦਾ ਏ। ਇਨਸਾਨ ਰੱਬ ਦੀ ਹਸਤੀ ਦਾ ਇਜ਼ਹਾਰ ਏ। ਜੇ ਕੋਈ ਅਜਿਹਾ ਵੇਲਾ ਸੀ ਜਦੋਂ ਇਨਸਾਨ ਨੇ ਇਲਾਹੀ ਕਾਮਲੀਅਤ ਦਾ ਇਜ਼ਹਾਰ ਨਹੀਂ ਕੀਤਾ, ਤੇ ਇਹ ਉਹੀ ਵੇਲਾ ਸੀ ਜਦੋਂ ਇਨਸਾਨ ਨੇ ਰੱਬ ਨੂੰ ਜ਼ਾਹਰ ਨਹੀਂ ਕੀਤਾ, ਤੇ ਨਤੀਜੇ ਦੇ ਤੌਰ ਤੇ ਇਹ ਉਹੀ ਵੇਲਾ ਸੀ ਜਦੋਂ ਉਲੂਹੀਅਤ ਯਾਨੀ ਵਜੂਦ ਗੈਰ ਯਕੀਨੀ ਸੀ। ਜੇ ਬੰਦੇ ਨੇ ਆਪਣੀ ਕਾਮਲੀਅਤ ਗਵਾ ਲਈਏ, ਤੇ ਉਹਨੇ ਆਪਣਾ ਕਾਮਲ ਅਸੂਲ ਯਾਨੀ ਸਿਆਣ ਵੀ ਗਵਾ ਲਈਏ। ਜੇ ਇਨਸਾਨ ਇਸ ਕਾਮਲ ਅਸੂਲ ਜਾਂ ਸਿਆਣ ਦੇ ਬਗੈਰ ਕਦੀ ਵਜੂਦ ਰੱਖਦਾ ਸੀ, ਤੇ ਫਿਰ ਇਨਸਾਨ ਦੀ ਵਜੂਦੀਅਤ ਇੱਕ ਫਰਜ਼ੀ ਕਹਾਣੀ ਸੀ। ਸ਼ਾਉਰ ਇਹਦੇ ਨਾਲ ਨਾਲ ਅਮਲ ਵੀ ਸਿਆਣ ਦੀ ਹੁਕਮਰਾਨੀ ਵਿੱਚ ਏ, ਰੱਬ ਵਿੱਚ ਏ, ਜਿਹੜਾ ਉਹਨਾਂ ਸਾਰਿਆਂ ਦਾ ਸ਼ੁਰੂ ਤੇ ਹੁਕਮਰਾਨ ਏ ਜਿਹਨੂੰ ਸਾਇੰਸ ਜ਼ਾਹਿਰ ਕਰਦੀ ਏ। ਇਹ ਗੱਲ ਅੰਦਰਾਜ ਵਿੱਚ ਏ ਵੀ ਇੱਕ ਵਾਰੀ ਯਿਸੂ ਨੇ ਇੱਕ ਬਿਮਾਰੀ ਦਾ ਨਾਂ ਪੁੱਛਿਆ, ਇੰਜ ਦੀ ਬਿਮਾਰੀ ਜਿਹਨੂੰ ਅੱਜ ਦੇ ਨਵੇਂ ਦੌਰ ਵਿੱਚ ਡਿਮੈਂਸ਼ੀਆ ਆਖਿਆ ਜਾਂਦਾ ਏ। ਸ਼ੈਤਾਨ ਜਾਂ ਬਦਰੂ ਨੇ ਜਵਾਬ ਦਿੱਤਾ ਭਈ ਉਹਦਾ ਨਾਂ ਲਸ਼ਕਰ ਸੀ। ਉੱਥੇ ਹੀ ਯਿਸੂ ਨੇ ਉਸ ਬਦਰੂ ਨੂੰ ਬਾਹਰ ਕੱਢਿਆ ਤੇ ਪਾਗਲ ਸ਼ਖਸ ਬਦਲ ਗਿਆ ਤੇ ਉਹ ਠੀਕ ਹੋ ਗਿਆ। ਕਲਾਮ ਇਹ ਜ਼ਾਹਰ ਕਰਦਾ ਹੋਇਆ ਵਿਖਾਲੀ ਦਿੰਦਾ ਏ ਕਿ ਯਿਸੂ ਸ਼ੈਤਾਨ ਨੂੰ ਖੁਦ ਜ਼ਾਹਰ ਹੋਣ ਤੇ ਫਿਰ ਬਰਬਾਦ ਹੋਣ ਦੀ ਵਜ੍ਹਾ ਬਣਿਆ। ਸਾਰੀ ਬਿਮਾਰੀ ਦੀ ਹਾਸਲ ਹੋਣ ਵਾਲੀ ਵਜ੍ਹਾ ਤੇ ਨਿਉ ਡਰ, ਲਾਮਤਨਾਦਵਰ, ਲਾ ਇਲਮੀ ਤੇ ਪਾਪ ਏ। ਬਿਮਾਰੀ ਹਮੇਸ਼ਾ ਗਲਤ ਸੋਚ ਦੇ ਪਾਰੋਂ ਤਰਗੀਬ ਪਾਉਂਦੀ ਏ, ਜਿਹੜੀ ਸ਼ਾਉਰੀ ਤੌਰ ਤੇ ਕਬੂਲ ਕੀਤੀ ਜਾਂਦੀ ਏ, ਨਾ ਪਈ ਬਰਬਾਦ ਕੀਤੀ ਜਾਂਦੀ ਏ। ਬਿਮਾਰੀ ਖਾਰਜੀ ਖਿਆਲ ਦੀ ਇੱਕ ਸੂਰਤ ਏ। ਜ਼ਹਿਨੀ ਹਾਲਤ ਨੂੰ ਮਾਦੀ ਹਾਲਤ ਆਖਿਆ ਜਾਂਦਾ ਏ। ਮਾਦੀ ਸਿਆਣ ਵਿੱਚ ਜੋ ਕੁਝ ਵੀ ਬਦਨੀ ਹਾਲਤ ਦੇ ਤੌਰ ਤੇ ਅਜ਼ੀਜ਼ ਸਮਝਿਆ ਜਾਂਦਾ ਏ, ਉਹਦੀ ਸੂਰਤ ਬਦਨ ਦੇ ਸਾਹਮਣੇ ਲਿਆਈ ਜਾਂਦੀ ਏ। ਨਾ ਸਮਝੀ ਜਾਣ ਦੇ ਕਾਬਲ ਸਿਆਣ ਸਾਹਮਣੇ ਆਉਂਦੀ ਏ। ਲਾਮਹਿਦੂਦ ਮੁਹੱਬਤ ਦੀ ਚੌੜਾਈ, ਲੰਬਾਈ, ਤਾਕਤ, ਵਡਿਆਈ ਤੇ ਜਲਾਲ ਸਾਰੇ ਖਾਲੀਪਨ ਨੂੰ ਪੂਰਾ ਕਰ ਦਿੰਦੇ ਨੇ। ਇਹੀ ਬਹੁਤ ਏ ਜੋ ਕੁਝ ਵਜੂਦ ਰੱਖਦਾ ਏ। ਇਨਸਾਨੀ ਜ਼ੁਬਾਨ ਉਹਦਾ ਬਸ ਇੱਕ ਲਾਮਹਿਦੂਦ ਹਿੱਸਾ ਦੁਹਰਾ ਸਕਦੀ ਏ। ਉਹਦੇ ਆਪਣੇ ਲਾਮਹਿਦੂਦ ਅਸੂਲ ਯਾਨੀ ਪਿਆਰ ਦੀ ਬਜਾਏ ਪੂਰੇ ਤੌਰ ਤੇ ਖਿਆਲੀ ਇਨਸਾਨ ਦੂਜੇ ਇਨਸਾਨਾਂ ਵੱਲੋਂ ਨਾ ਬਹੁਤਾ ਦੇਖਿਆ ਜਾਂਦਾ ਏ ਤੇ ਨਾ ਹੀ ਸਮਝਿਆ ਜਾਂਦਾ ਏ। ਅਸੂਲ ਤੇ ਉਹਦਾ ਖਿਆਲ ਯਾਨੀ ਇਨਸਾਨ ਇਕੱਠੇ ਵਜੂਦ ਰੱਖਦੇ ਨੇ ਤੇ ਅਬਦੀ ਨੇ। ਕਿਉਂ ਜੇ ਸਿਆਣ ਸਭ ਕੁਝ ਬਣਾਉਂਦੀ ਏ, ਇਸ ਲਈ ਕੁਝ ਅਜਿਹਾ ਬਾਕੀ ਨਹੀਂ ਰਹਿੰਦਾ
ਜਿਹੜਾ ਹੇਠਲੀ ਤਾਕਤ ਪੈਦਾ ਕਰਦੀ ਹੋਵੇ। ਰੂਹ ਇਨਸਾਨ ਲਈ ਫਸਲ ਨੂੰ ਕਾਸ਼ਤ ਕਰਨ ਦੇ ਕਾਬਲ ਬਣਾਉਣ ਦਾ ਵਸੀਲਾ ਬਣਦਿਆਂ ਹੋਏ, ਪਰ ਉਹਨੂੰ ਮਿੱਟੀ ਤੋਂ ਉੱਚਾ ਬਣਾਉਂਦਿਆਂ ਹੋਏ ਸਿਆਣ ਦੀ ਸਾਇੰਸ ਦੇ ਰਾਹੀਂ ਅਮਲ ਕਰਦੀ ਏ। ਇਹਦਾ ਇਲਮ ਇਨਸਾਨ ਨੂੰ ਮਿੱਟੀ ਦੇ ਉੱਤੇ, ਧਰਤੀ ਤੇ ਉਹਦੇ ਮਾਹੌਲ ਦੇ ਉੱਤੇ ਸ਼ਾਉਰੀ ਰੂਹਾਨੀ ਹਮਾਂਗੀ ਤੇ ਅਬਦੀ ਵਜੂਦ ਵੱਲ ਲੈ ਜਾਂਦਾ ਏ। ਸਾਇੰਸ ਨਾ ਸਿਰਫ ਸਾਰੀਆਂ ਬਿਮਾਰੀਆਂ ਦਾ ਮੰਬਾ ਦਿਮਾਗੀ ਕਰਾਰ ਦਿੰਦੀ ਏ, ਬਲਕਿ ਇਹ ਵੀ ਵਾਜ਼ਾ ਕਰਦੀ ਏ ਵੀ ਸਾਰੀਆਂ ਬਿਮਾਰੀਆਂ ਇਲਾਹੀ ਸਿਆਣ ਤੋਂ ਸ਼ਿਫਾ ਪਾਉਂਦੀਆਂ ਨੇ। ਇਸ ਸਿਆਣ ਦੇ ਇਲਾਵਾ ਕਿਸੇ ਹੋਰ ਸ਼ੈ ਤੋਂ ਸ਼ਿਫਾ ਨਹੀਂ ਹੁੰਦੀ, ਭਾਵੇਂ ਅਸੀਂ ਕਿੰਨਾ ਹੀ ਕਿਸੇ ਦਵਾ ਜਾਂ ਇਸ ਹਵਾਲੇ ਤੋਂ ਕਿਸੇ ਜ਼ਰੀਏ ਉੱਤੇ ਭਰੋਸਾ ਕਿਉਂ ਨਾ ਕਰਦੇ ਹੋਈਏ, ਜਿਹਦੇ ਵੱਲੋਂ ਇਨਸਾਨੀ ਕੋਸ਼ਿਸ਼ ਜਾਂ ਈਮਾਨ ਰਹਿਨੁਮਾਈ ਦਿੰਦਾ ਏ। ਮਾਦੀਅਤ ਤੋਂ ਜੋ ਕੁਝ ਵੀ ਬਿਮਾਰ ਨੂੰ ਹਾਸਲ ਹੁੰਦਾ ਵਿਖਾਲੀ ਦਿੰਦਾ ਏ, ਇਹ ਫਾਨੀ ਸਿਆਣ ਹੀ ਏ ਜਿਹੜੀ ਉਹਦੇ ਲਈ ਲਿਆਉਂਦੀ ਏ, ਨਾ ਕੋਈ ਮਾਦਾ ਲਿਆਉਂਦਾ ਏ। ਪਰ ਬਿਮਾਰ ਇਲਾਹੀ ਤਾਕਤ ਦੇ ਇਲਾਵਾ ਕਿਸੇ ਹੋਰ ਸ਼ੈ ਤੋਂ ਸ਼ਿਫਾ ਨਹੀਂ ਪਾਉਂਦੇ, ਸਿਰਫ ਸੱਚਾਈ, ਹਯਾਤੀ ਤੇ ਮੁਹੱਬਤ ਦੇ ਕੰਮ ਹਮਾਂਗੀ ਲਿਆ ਸਕਦੇ ਨੇ। ਸੱਚਾਈ ਇੱਕ ਨਵੀਂ ਮਖਲੂਕ ਬਣਾਉਂਦੀ ਏ, ਜਿਹਦੇ ਵਿੱਚ ਪੁਰਾਣੀਆਂ ਸ਼ੈਵਾਂ ਜਾਂਦੀਆਂ ਰਹਿੰਦੀਆਂ ਨੇ ਤੇ ਸਾਰੀਆਂ ਸ਼ੈਵਾਂ ਨਵੀਆਂ ਹੋ ਜਾਂਦੀਆਂ ਨੇ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਵੀ ਸਿਆਣ ਇਹ ਕਰ ਸਕਦੀ ਏ, ਕਿਉਂ ਜੇ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰੇ ਤਿਕਰ ਬਣਾ ਸਕਦੀ ਏ। ਕ੍ਰਿਸਚਨ ਸਾਇੰਸ ਦੇ ਹਕਾਇਕਾਂ ਨੂੰ ਬਰਕਰਾਰ ਰੱਖੋ। ਰੂਹ ਰੱਬ ਏ ਤੇ ਇਸ ਲਈ ਬਿਮਾਰ ਨਹੀਂ ਹੋ ਸਕਦੀ, ਯਾਨੀ ਜਿਹਦੀ ਇਸਤਲਾਹ ਮਾਦਾ ਏ ਉਹ ਬਿਮਾਰ ਨਹੀਂ ਹੋ ਸਕਦਾ, ਵੀ ਇਹਦੀ ਸਾਰੀ ਵਜ੍ਹਾ ਰੂਹਾਨੀ ਕਾਨੂੰਨ ਦੇ ਪਾਰੋਂ ਅਮਲ ਕਰਦਿਆਂ ਹੋਏ ਸਿਆਣ ਹੈ। ਤੇ ਆਪ ਆਪਣੀ ਧਰਤੀ ਨੂੰ ਸੱਚਾਈ ਤੇ ਮੁਹੱਬਤ ਦੀ ਗੈਰ ਮੁਤਜ਼ਲਜ਼ਲ ਸਮਝ ਦੇ ਨਾਲ ਥਾਮੇ ਰੱਖੋ ਤੇ ਤੁਸੀਂ ਫਤਹਿਮੰਦ ਹੋਵੋਗੇ। ਬਿਮਾਰੀ ਦੇ ਪਹਿਲੇ ਜਾਂ ਬਾਅਦ ਵਾਲੇ ਮਰਹਲੇ ਉੱਤੇ ਅੰਨਾ ਤੇ ਪੁਰਸਕੂਨ ਯਕੀਨ ਕਰਨ ਦੀ ਬਜਾਏ ਇਹਨਾਂ ਦੇ ਖਿਲਾਫ ਬਗਾਵਤ ਵਿੱਚ ਉੱਠ ਖਲੋਵੋ। ਇਸ ਯਕੀਨ ਨੂੰ ਮੁਕਾ ਦਿਓ ਵੀ ਤੁਸੀਂ ਉਸ ਇੱਕ ਦਾਖਲ ਹੋਣ ਵਾਲੀ ਪੀੜ ਦਾ ਇਲਾਜ ਕਰ ਸਕਦੇ ਹੋ ਜਿਹੜੀ ਸਿਆਣ ਦੀ ਤਾਕਤ ਨਾਲ ਮੁਕਾਈ ਨਹੀਂ ਜਾ ਸਕਦੀ, ਤੇ ਇਸ ਤਰ੍ਹਾਂ ਤੁਸੀਂ ਬਦਨ ਵਿੱਚ ਪੀੜ ਦੇ ਵਧਣ ਨੂੰ ਰੋਕ ਸਕਦੇ ਹੋ। ਰੱਬ ਦਾ ਕੋਈ ਕਾਨੂੰਨ ਇਸ ਨਤੀਜੇ ਵਿੱਚ ਰੁਕਾਵਟ ਨਹੀਂ ਬਣਦਾ। ਇੱਕ ਕ੍ਰਿਸਚਨ ਸਾਇੰਸਦਾਨ ਦੀ ਦਵਾ ਸਿਆਣ ਏ, ਉਹ ਇਲਾਹੀ ਸੱਚਾਈ ਜਿਹੜੀ ਇਨਸਾਨ ਨੂੰ ਆਜ਼ਾਦ ਕਰਦੀ ਏ। ਹੁਣ ਮੈਂ ਮੇਰੀ ਬੇਕਰ ਏਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ, ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਏ, ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮਾਫੀ ਨਾਲ ਪਿਆਰ ਦੀਆਂ ਮਿੱਠੀਆਂ ਸਚਾਈਆਂ ਦਾ ਪਰਛਾਵਾਂ ਬਣਦਾ ਏ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ਾਮਤਾਂ, ਸਲਾਵਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਏ ਤੇ ਦੁਆ ਕਰਨੀ ਚਾਹੀਦੀ ਏ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਏ ਭਈ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਵਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।